लहंदे पंजाब के जो लोग ने उन्होंने मुहब्बत जी वो बहुत चंगी लगती है। तो यह भी समझना कि जो कुछ 47 होया वो बड़ा दुखात सी। हाँ जी जिवें जर्मन वालों ने बर्न उद्वार तोड़ी है ना, साडे भी लहंदे ते चढ़दे पंजाब की जी दुआर है टुटनी चाहिए। और साडे एग्रीकल्चर बड़ी सस्ती है। साडे बिजली बिल्कुल फ्री एग्रीकल्चर ते साडे जेहड़े घरां दे विच भी उत्थे भी 600 यूनिट फ्री ने। सरदार जी तुसीं आना कि तुहाडे कोल दिल च कोई खौफ के डोट मीडिया गोदी मीडिया ने पाया कोई एवें दा है? नहीं साडे किवें लगदा भी इत्थे तुरना? ਅਸੀਂ ਬਾਬਾ ਨਾਨਕ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਆਏ ਆ ਔਰ ਸਾਨੂੰ ਤੁਹਾਡਾ ਪੰਜਾਬੀਆਂ ਦਾ ਪਿਆਰ ਔਰ ਮੁਹੱਬਤ ਵੀ ਖਿੱਚ ਕੇ ਲੈ ਗਿਆ। अस्सलाम वालेकुम, सत श्री अकाल जी। मैं तुहाडा वीर मोहम्मद तनवीर, तुसीं साडे नाल जुड़े मेरा पिंड मेरा पंजाब चैनल दे। जिस तरह के सारे जिहड़े जिन्ने साडे पंजाबी वीर ने सिख सरदार हिंदू खतरी मुसलमान सारिआं नूं पता है कि बाबा जी दे जिहड़े 556वां प्रकाश पुरब गुरपुरब जिहड़ा अज तो कल तो बल्कि स्टार्ट है। तो साडे नाल इस टाइम जिहड़े इंडिया तो आए हुए साडे मेहमान सिख यात्री साडे नाल मौजूद ने। असीं इस टाइम खड़े हां जी जन्म स्थान श्री ननकाना साहब के मुख्य दरवाजे बिल्कुल सामने और इन्हां नाल गलबात करने आ ते इन्हां नूं पुछने आ कि इन्हां नूं पाकिस्तान आण के किवें दा लग्या और इन्हां की विचार ने। सत श्री अकाल सरदार जी। सत श्री अकाल जी। अपना की नाम जी? मेरा नाम हरनाथ सिंह जी। हरनाथ सिंह। ते सरदार जी तुहाडा नाम की? गुरपाल सिंह। ते कित्थों आने होए अपने? ਅਸੀਂ ਜੀ ਇੰਡੀਆ ਦੇ ਪੰਜਾਬ ਤੋਂ ਸਾਡਾ ਪਟਿਆਲਾ ਸ਼ਹਿਰ ਹੈ। अच्छा पटियाले दे? हाँ जी हाँ, खास पटियाला सरदार। शहर दे या पिंड लागे कोई? नहीं पिंड जलालपुर। मुकम्मल दसो एड्रेस जी। सारा पिंड जलालपुर है जी। अच्छा जलालपुर। हाँ जी। तो सरदार जी पहली दफा आया कि अगे भी आए कभी? नहीं ਅਸੀਂ ਪਹਿਲੀ ਵਾਰੀ ਆਏ ਹਾਂ ਵੈਸੇ। अच्छा ਤੇ ਸਾਡਾ ਕੋਈ 20 ਦਿਨ ਪਹਿਲਾਂ ਸਾਨੂੰ ਵੀਜ਼ਾ ਮਿਲਿਆ ਹੈ। अच्छा अच्छा। हाँ जी एक बार कैंसिल हो गया सर। किन्ने आए यात्री इंडिया तो तकरीबन? इंडिया तो मतलब 22-2300 ਬੰਦਾ। 2200 ਬੰਦਾ। हाँ जी हाँ जी। ਤੇ ਸਭ ਤੋਂ ਪਹਿਲਾਂ ਜੀ ਅਸੀਂ ਤੁਹਾਨੂੰ ਜਿਹੜੀਆਂ ਆਪਣੇ ਵੇਖਣ ਵਾਲਿਆਂ ਨੂੰ ਤੁਹਾਨੂੰ ਹੀ ਆਪਣੇ ਬਾਬਾ ਜੀ ਦੇ ਜਨਮ ਦਿਨ ਦੀਆਂ 555ਵੇਂ ਜਿਹੜੇ ਪ੍ਰਕਾਸ਼ ਪੁਰਬ ਦੀਆਂ ਵੱਧ ਤੁਹਾਨੂੰ ਜੀ ਵਧਾਈਆਂ ਜੀ ਤੁਹਾਡੇ ਵੱਲੋਂ। ਤੇ ਸਰਦਾਰ ਜੀ ਫਿਰ ਜਦੋਂ ਤੁਸੀਂ ਆਏ ਤੁਸੀਂ ਬਾਰਡਰ ਵਾਘਾ ਕ੍ਰਾਸ ਕੀਤਾ ਜਦੋਂ ਉੱਥੇ ਤੁਹਾਡਾ ਸਵਾਗਤ ਕਿਵੇਂ ਦਾ ਹੋਇਆ ਸਾਡੀ ਹਕੂਮਤ ਵੱਲੋਂ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਮੇਰਾ ਪਿੰਡ ਮੇਰਾ ਪੰਜਾਬ ਦਾ ਬਹੁਤ ਸਵਾਗਤ ਕਰਦਾ ਜੀ ਜੀ ਜਿਹਨੇ ਕਿ ਸਾਨੂੰ ਇੱਥੇ ਆ ਕੇ ਗੱਲ ਤੇ ਇੱਥੇ ਬਾਰੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਸਾਨੂੰ। ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਦੋਂ ਵਾਘਾ ਬਾਰਡਰ ਟੱਪੇ ਆ ਨਾ ਤੇ ਥੋੜਾ ਜਿਹਾ ਮਹਿਸੂਸ ਹੋਇਆ ਸਾਨੂੰ ਕਿ ਉਧਰ ਤੇ ਇੱਧਰ ਫਰਕ ਹੈ। ਅੱਛਾ। ਪਰ ਜਦੋਂ ਅਸੀਂ ਲਾਹੌਰ ਟੱਪ ਕੇ ਨਨਕਾਣਾ ਸਾਹਿਬ ਵੱਲ ਨੂੰ ਆ ਗਏ ਆ ਸਾਨੂੰ ਬਿਲਕੁਲ ਨਹੀਂ ਲੱਗਿਆ ਕਿਉਂਕਿ ਸਾਡਾ ਪਹਿਰਾਵਾ ਇੱਕ ਹੈ, ਸਾਡੀ ਬੋਲੀ ਇੱਕ ਹੀ ਹੈ, ਸਾਡਾ ਕਲਚਰ ਇੱਕ ਹੈ ਤੇ ਸਾਡਾ ਖੂਨ ਇੱਕ ਹੈ। ਮੈਂ ਤਾਂ ਇਹ ਵੀ ਸਮਝਦਾ ਕਿ ਜੋ ਕੁਝ 47 ਹੋਇਆ ਉਹ ਬੜਾ ਦੁਖਾਤ ਸੀ। ਹਾਂਜੀ। ਜਿਵੇਂ ਜਰਮਨ ਵਾਲਿਆਂ ਨੇ ਬਰਨ ਦੀ ਤੇ ਉਹ ਦੁਆਰ ਤੋੜੀ ਹੈ ਨਾ, ਸਾਡੇ ਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਜਿਹੜੀ ਦੁਆਰ ਹੈ ਇਹ ਟੁੱਟਣੀ ਚਾਹੀਦੀ ਮੇਰੀ ਤਾਂ ਇਹ ਆ। ਔਰ ਅਸੀਂ ਬਾਬਾ ਨਾਨਕ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਆਏ ਆ ਔਰ ਸਾਨੂੰ ਤੁਹਾਡਾ ਪੰਜਾਬੀਆਂ ਦਾ ਪਿਆਰ ਔਰ ਮੁਹੱਬਤ ਵੀ ਖਿੱਚ ਕੇ ਲੈ ਗਿਆ। ਉੱਥੇ ਤੁਹਾਡਾ ਸਵਾਗਤ ਕਿਵੇਂ ਦਾ ਕੀਤਾ ਗਿਆ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਫੁੱਲ ਪਾਏ ਤੁਹਾਨੂੰ? ਹਾਂ ਜੀ ਫੁੱਲ ਪਾਏ ਜੀ। ਇੱਥੇ ਸਾਡੇ ਇੱਥੇ ਇੰਤਜ਼ਾਮ ਸਰਕਾਰ ਵੱਲੋਂ ਵੀ ਤੇ ਇੱਥੇ ਜਿਹੜੀ ਪ੍ਰਬੰਧਕ ਕਮੇਟੀ ਉਸ ਵੱਲੋਂ ਬਹੁਤ ਵਧੀਆ ਇੰਤਜ਼ਾਮ ਨੇ ਸਾਰੇ ਰਹਿਣ ਦਾ ਖਾਣ ਦਾ ਬਹੁਤ ਸਾਰਾ। ਸਭ ਤੋਂ ਵੱਡੀ ਗੱਲ ਸਾਨੂੰ ਜਿਹੜੀ ਇੱਥੇ ਤੁਹਾਡੇ ਮਤਲਬ ਲਹਿੰਦੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀ ਮੁਹੱਬਤ ਜਿਹੜੀ ਆ ਉਹ ਬਹੁਤ ਚੰਗੀ ਲੱਗਦੀ ਹੈ। ਤੇ ਆਪਣਾ ਸਰਦਾਰ ਜੀ 47 ਤੋਂ ਪਹਿਲਾਂ ਥੋੜੀ ਜਿਹੀ ਗੱਲ ਕਰੀ ਉਦੋਂ ਪਿਛੋਕੜ ਤੁਹਾਡਾ ਪਿਛਲਾ ਪਿਛੋਕੜ 47 ਤੋਂ ਪਹਿਲਾਂ ਪਾਰਟੀਸ਼ਨ ਤੋਂ ਪਹਿਲਾਂ ਦਾ ਕਿੱਧਰ ਦਾ? ਨਹੀਂ ਅਸੀਂ ਉਧਰ ਨਹੀਂ ਹਾਂ ਜੀ। ਤੁਸੀਂ ਉਧਰ ਦੇ? ਹਾਂ ਜੀ। ਲੇਕਿਨ ਸਾਰਾ ਇੱਕ ਹੀ ਸੀ ਉਹਦਾ ਪੰਜਾਬੀ ਹੋ ਨਾ? ਹਾਂ ਹੈ ਤਾਂ ਪੰਜਾਬੀ ਸੀ। ਹਾਂਜੀ। ਸਰਦਾਰ ਜੀ ਤੁਹਾਡਾ ਪਿਛੋਕੜ ਵੀ ਉਧਰ ਦੇ 47 ਤੋਂ ਪਹਿਲਾਂ? ਬ੍ਰਦਰ ਨੇ। ਹਾਂਜੀ ਹਾਂ। ਅੱਛਾ ਜੀ। ਹਾਂਜੀ ਹਾਂ। ਅੱਛਾ ਅੱਛਾ। ਤੇ ਇੱਥੇ ਰਾਤ ਨੂੰ ਸੌਣ ਦੀਆਂ ਸਹੂਲਤਾਂ ਸਹੀ ਮਿਲੀਆਂ? ਬਹੁਤ ਵਧੀਆ, ਬਹੁਤ ਖਾਣਾ ਪੀਣਾ? ਹਾਂਜੀ ਹਾਂ ਕਮਰਾ ਮਿਲਿਆ ਸਾਨੂੰ ਵਧੀਆ ਤੇ ਖਾਣ ਪੀਣ ਦਾ ਬਹੁਤ ਵਧੀਆ। ਪੁਲਿਸ ਵੱਲੋਂ ਤਾਂ ਸਿਕਿਉਰਿਟੀ ਵੱਲੋਂ ਕੋਈ ਇਸ਼ੂ? ਨਹੀਂ ਕੋਈ ਸਾਰਾ ਕੁਝ ਸਹੀ? ਨਹੀਂ ਠੀਕ ਹੈ, ਬਹੁਤ ਵਧੀਆ ਸਾਡੇ ਇੱਥੇ। ਅੱਛਾ ਸਰਦਾਰ ਜੀ ਚੜ੍ਹਦੇ ਪੰਜਾਬੋਂ ਕੁਛ ਜਿਹੜੇ ਸਾਡੇ ਨੌਜਵਾਨ ਨੇ ਨਵੀਂ ਨਸਲ ਜਿਹੜੀ ਹਾਂਜੀ ਉਹਨਾਂ ਦੇ ਮਨਾਂ ਵਿੱਚ ਹੈਗਾ ਕਿ ਜੋ ਪਾਕਿਸਤਾਨ ਜਾਂਦਾ ਹੈ ਉਹਦਾ ਵੀਜ਼ਾ ਪਾਕਿਸਤਾਨ ਦਾ ਲੱਗ ਜਾਊਗਾ, ਬਾਹਰ ਦੇ ਮੁਲਕਾਂ ਕੰਟਰੀਆਂ ਦਾ ਨਹੀਂ ਲੱਗਦਾ, ਜਾਂ ਉਹਨਾਂ ਦਿਲਾਂ ਵਿੱਚ ਕੋਈ ਖੌਫ ਬੈਠਾ ਉਹਦੇ ਬਾਰੇ ਤੁਹਾਡਾ ਕੀ ਖਿਆਲ ਨੇ ਤੁਹਾਡੇ? ਚਲੋ ਮਤਲਬ ਕੁਝ ਗੱਲਾਂ ਆਫਿਸ ਦੀ ਮਤਲਬ ਰਿਕਾਰਡ ਕਰਨ ਵਾਲੀਆਂ ਹੁੰਦੀਆਂ ਨੇ। ਹਾਂਜੀ ਹਾਂਜੀ। ਪਰ ਮੈਂ ਫਿਰ ਵੀ ਆਖਾਂਗਾ ਕਿ ਇੱਕ ਐਵੇਂ ਨਾ ਵਹਿਮ ਪਾਇਆ ਹੋਇਆ ਤਾਂ ਕਿ ਮਤਲਬ ਸਿੱਖ ਸਰਦਾਰ ਉੱਥੇ ਨਾ ਜਾਣ ਵੀ ਜੇ ਇੱਕ ਵਾਰੀ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਬਾਹਰ ਵੀ ਆ ਸਕਦਾ। ਸਾਡੇ ਬਹੁਤ ਸਾਰੇ ਰਿਸ਼ਤੇਦਾਰ ਨੇ ਜਿਹੜੇ ਪਾਕਿਸਤਾਨ ਵੀ ਆਏ ਬਾਹਰ ਵੀ ਗਏ। ਅੱਛਾ ਤੁਸੀਂ ਪਹਿਲੀ ਦਫਾ ਅੰਦਰ ਗਏ ਜਨਮ ਸਥਾਨ
ਬਾਬਾ ਜੀ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ, ਕੀ ਜਜ਼ਬਾਤ ਅੰਦਰ, ਕੀ ਜਜ਼ਬਾਤ ਸੀ ਸਾਡੇ ਜੇ ਪਹਿਲੀ ਦਫਤਰੀ ਅੰਦਰ ਗਏ? ਜਜ਼ਬਾਤ ਸਾਡੇ ਬਹੁਤ ਵਧੀਆ, ਕਿਉਂਕਿ ਸਾਡਾ ਜਿਹੜਾ ਸਿੱਖ ਕੌਮ ਦਾ ਜਿਹੜੀ ਜੜ ਹੈ ਨਾ ਉਹ ਨਨਕਾਣਾ ਸਾਹਿਬ ਹੈ। ਕਿਉਂਕਿ ਸਾਡਾ ਜਨਮ ਇੱਥੋਂ ਹੋਇਆ ਸਾਡਾ। ਹਾਂਜੀ ਹਾਂਜੀ ਬਾਬੇ ਨਾਨਕ ਤੋਂ ਹੀ ਫਿਰ 10 ਗੁਰੂ ਸਾਹਿਬਾਨ ਹੋਏ, ਹਾਂਜੀ ਉਹਨਾਂ ਨੇ ਜਾ ਕੇ ਫਿਰ ਸਾਨੂੰ ਥਾਪਿਆ, ਮਤਲਬ ਇਸ ਕਰਕੇ ਸਾਡੀ ਜੜ ਹੈ। ਬਿਲਕੁਲ। ਅੱਛਾ ਸਰਦਾਰ ਜੀ, ਵੇਖਣ ਵਾਲਿਆਂ ਨੂੰ ਆਪਣੇ ਜਿਹੜੇ ਮੁਸਲਮਾਨ ਨੇ ਜਾਂ ਆਪਣੇ ਸਿੱਖ ਸਰਦਾਰ ਨੇ, ਕਈਆਂ ਬੱਚਿਆਂ ਨੂੰ ਕੋਈ ਨਹੀਂ ਪਤਾ ਹੁੰਦਾ, ਥੋੜਾ ਕੁ ਵੇਖਣ ਵਾਲੇ ਦੱਸੋ ਕਿ ਤੁਹਾਡੇ ਸਿੱਖੀਜ਼ਮ ਵਿੱਚ ਕੁੱਲ ਜਿਹੜੇ ਨੇ ਆਪਣਾ ਗੁਰੂ ਸਾਹਿਬਾਨ ਕਿੰਨੇ ਨੇ ਟੋਟਲ? ਸਾਡੇ ਗੁਰੂ ਸਾਹਿਬਾਨ ਜੀ 10 ਨੇ ਜੀ। ਔਰ ਜਿਹੜਾ ਅੱਜ ਸਾਡਾ ਮੌਜੂਦਾ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਹਾਂ, 11ਵੇਂ ਨੇ ਉਹ ਤੋਂ ਬਾਅਦ? ਉਸ ਤੋਂ ਬਿਨਾਂ ਅਸੀਂ ਕਿਸੇ ਨੂੰ ਨਹੀਂ ਮੰਨਦੇ। ਅੱਛਾ ਅੱਛਾ, ਕੁਝ ਗੁਰੂ ਸਾਹਿਬਾਨ ਦੇ ਨਾਮ ਦੱਸੋ ਜੀ। ਦੱਸੋ। ਗੁਰੂ ਨਾਨਕ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਜੀ, ਹਾਂਜੀ ਹਾਂਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹ ਜੀ। ਤੇ 10ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ। ਸਰਦਾਰ ਜੀ ਸਾਹਿਬ ਨੇ ਦੱਸੇ ਗੁਰੂ ਸਾਹਿਬਾਨ ਦੇ ਨਾਮ ਦੱਸੇ ਤੇ ਹਾਂਜੀ ਗੁਰੂ ਹਰਿਰਾਏ ਦਾ ਲਿਆ ਮੇਰੇ ਖਿਆਲ ਨਾਲ, ਗੁਰੂ ਹਰਿਰਾਏ ਰਹਿ ਗਿਆ ਜੀ ਵਿੱਚੋਂ। ਹਾਂ ਹਾਂ ਉਹ ਰਹਿ ਗਿਆ। ਹਰ ਸਭ ਰਹਿ ਗਿਆ। ਅੱਛਾ, ਉੱਪਰ ਹਾਂਜੀ ਹਾਂਜੀ। ਤੇ ਆਪਾਂ ਹੁਣ ਤੁਸੀਂ 10 ਦਿਨ ਇੱਥੇ ਅਜੇ ਸਟਾਰਟ ਹੈਗੇ, ਇਸ ਵਾਰ ਤੁਸੀਂ ਪੰਜਾ ਸਾਹਿਬ ਵੀ ਜਾਣਾ, ਰੋੜੀ ਸਾਹਿਬ ਜਾਣਾ, ਲਾਹੌਰ ਜਾਣਾ, ਤੇ ਉਂਝ ਕੀ ਸ਼ਾਇਦ ਪਾਕਿਸਤਾਨੀ ਤੁਹਾਨੂੰ ਜਿਹੜੀ ਡਿਫਰੈਂਟ ਲੱਗੀ ਉਧਰੋਂ ਚੜ੍ਹਦੇ ਪੰਜਾਬ ਚੋਂ ਲੈਂਦੇ ਪੰਜਾਬ ਚੋਂ, ਜਿਹੜਾ ਇੱਥੇ ਵੇਖ ਕੇ ਤੁਹਾਨੂੰ ਕਿਵੇਂ ਦਾ ਲੱਗਾ? ਅਸੀਂ ਤਾਂ ਜਿਹੜਾ ਨਨਕਾਣਾ ਸਾਹਿਬ ਤੱਕ ਦਾ ਸਾਡਾ ਤਜਰਬਾ ਅਸੀਂ ਉਹ ਦੱਸ ਸਕਦੇ ਹਾਂ। ਹਾਂਜੀ ਹਾਂਜੀ, ਅੱਗੋਂ ਜਿਵੇਂ ਹੋਊਗਾ ਸਾਨੂੰ ਉਹ ਫਿਰ ਉਸ ਹਿਸਾਬ ਨਾਲ ਦੱਸਾਂਗੇ। ਹਾਂਜੀ, ਇੱਥੋਂ ਤੱਕ ਤਾਂ ਬਹੁਤ ਵਧੀਆ, ਬਹੁਤ ਕਾਰਗਰ ਇੱਥੇ ਪ੍ਰਬੰਧ ਨੇ, ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਅਸੀਂ ਤਾਂ ਤੁਹਾਡੇ ਸਾਰੇ ਪਾਕਿਸਤਾਨ ਦਾ, ਖਾਸ ਕਰਕੇ ਪੰਜਾਬ ਸੂਬੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਸਰਦਾਰ ਜੀ, ਪਾਕਿਸਤਾਨ ਦੀ ਚੀਜ਼ ਤੁਹਾਨੂੰ ਕੋਈ ਪਸੰਦ ਹੋਵੇ, ਕੋਈ ਸ਼ੈ? ਸਾਨੂੰ ਸਾਰਾ ਪਹਿਰਾਵਾ ਜਾਂ ਸਾਨੂੰ ਸਾਰਾ ਪਾਕਿਸਤਾਨੀ ਪਸੰਦ ਹੈ ਜੀ। ਵਾਹ ਜੀ। ਹੋਰ ਦੱਸੋ। ਉਂਝ ਪੰਜਾਬ ਕਿਵੇਂ ਦਾ ਲੱਗਿਆ? ਜਿੰਨਾ ਤੁਸੀਂ ਗੱਡੀਆਂ ਵਿੱਚ ਆਂਦੇ ਆ ਵੇਖਿਆ, ਕੋਈ ਕਿਵੇਂ ਦਾ ਲੱਗਿਆ ਤੁਹਾਨੂੰ? ਠੀਕ ਹੈ, ਪੰਜਾਬ ਸੋਹਣਾ ਲੱਗਾ ਜਾਂ? ਬਹੁਤ ਵਧੀਆ ਪੰਜਾਬ ਹੈ। ਹਾਂਜੀ। ਪਰ ਜੇ ਅਸੀਂ ਸਾਡੇ ਪੰਜਾਬ ਨਾਲ ਇਹਨੂੰ ਕੰਪੇਅਰ ਕਰਦੇ ਹਾਂ ਨਾ, ਬਹੁਤ ਪਿੱਛੇ ਹੈ, ਬਹੁਤ ਪਿੱਛੇ, ਬਹੁਤ ਪਿੱਛੇ ਹੈ। ਘੱਟੋ ਘੱਟ ਮੇਰੇ ਸਾਥ ਵੀ 40 ਸਾਲ ਪਿੱਛੇ ਹੋ ਗਏ। ਅੱਛਾ ਸਰਦਾਰ ਜੀ, ਉੱਥੇ ਆਪਾਂ ਤੁਸੀਂ ਕਾਰੋਬਾਰ ਉੱਥੇ ਕੀ ਆਪਣਾ ਕਿਸਾਨੀ ਨਾਲ ਜੁੜੇ ਜਾਂ ਕੋਈ ਹੋਰ ਕੰਮ? ਹਾਂ, ਐਗਰੀਕਲਚਰ ਵੀ ਸਾਡੇ, ਵੈਸੇ ਸਾਰਾ ਪਰਿਵਾਰ ਸਾਰਾ ਗਵਰਨਮੈਂਟ ਮੁਲਾਜ਼ਮ ਹੈ। ਅੱਛਾ ਅੱਛਾ, ਹਾਂ, ਇਹ ਵੀ ਗਵਰਨਮੈਂਟ ਮੁਲਾਜ਼ਮ ਸੀ। ਅੱਛਾ, ਆਪਣੀ ਕੋਈ ਹੋਇਆ ਹੈ ਜ਼ਮੀਨ ਹੈਗੀ? ਹਾਂਜੀ ਹਾਂਜੀ, ਜ਼ਮੀਨ ਹੈ ਸਰ। ਖੁਦ ਕਰਦੇ ਜਾਂ ਕਿ ਮੁਲਾਜ਼ਮ ਰੱਖੇ? ਨਹੀਂ, ਅਸੀਂ ਠੇਕੇ ਦਿੰਦੇ ਹਾਂ। ਕੀ ਠੇਕਾ ਚੱਲਦਾ ਸਰ? ਸਾਡੇ ਠੇਕਾ ਤਕਰੀਬਨ 80,000 ਰੁਪਏ ਉੱਥੇ ਲੱਗਦਾ। 80 8 3 24 ਸਾਡੇ ਫਿਰ ਜ਼ਿਆਦਾ ਠੇਕਾ ਬਣ ਜਾਂਦਾ। 1 ਏਕੜ ਦਾ? ਹਾਂ ਜੀ, 1 ਏਕੜ। ਹਾਂਜੀ ਹਾਂ। ਅੱਛਾ, 1 ਲੱਖ ਵੀ ਹੈ, 1 ਲੱਖ ਰੁਪਏ ਵੀ ਹੈ। 1 ਲੱਖ ਰੁਪਏ ਵੀ, ਯਾਨੀ ਸਾਡਾ ਪਾਕਿਸਤਾਨ 3 ਲੱਖ ਬਣ ਗਿਆ। 3 ਲੱਖ ਬਣ ਗਿਆ, ਸਾਡਾ 2 ਲੱਖ ਇਧਰ ਠੇਕਾ ਜ਼ਿਆਦਾ। ਔਰ ਸਾਡੇ ਐਗਰੀਕਲਚਰ ਬੜੀ ਸਸਤੀ ਹੈ। ਹਾਂ ਹਾਂ, ਸਾਡੇ ਬਿਜਲੀ ਬਿਲਕੁਲ ਫ੍ਰੀ ਐਗਰੀਕਲਚਰ। ਤੇ ਸਾਡੇ ਜਿਹੜੇ ਘਰਾਂ ਦੇ ਵਿੱਚ ਵੀ ਉੱਥੇ ਵੀ 600 ਯੂਨਿਟ ਫ੍ਰੀ ਨੇ ਸਾਨੂੰ। ਹਾਂਜੀ, ਤੇ ਉੱਥੇ ਖਰਚਾ ਨਾ ਮਾਤਰ ਸਾਡਾ ਕੋਈ। ਪੂੰਜੀ ਦਾ ਰੇਟ ਕੀ ਚੱਲਦਾ ਪਿਆ ਹੁਣ ਝੋਨੇ ਦਾ? ਹੁਣ ਰੇਟ ਕੀ ਹੈ ਤੁਹਾਡਾ ਮੁੰਡੇ ਦਾ? 2350 ਰੁਪਏ। 2350? ਹਾਂਜੀ, ਫਿਰ ਵੀ ਤੁਹਾਡਾ ਇਹਦੇ ਮਤਲਬ ਤੁਹਾਡੇ ਉਧਰ ਜਿਹੜਾ ਕਿਸਾਨਾਂ ਨੂੰ ਸਹੀ ਰਿਲੀਫ ਮਿਲਦਾ ਪਿਆ। ਹਾਂਜੀ ਹਾਂ। 2300 ਲਾਓ ਤੇ ਸਾਡਾ ਬਣ ਗਿਆ 6000 ਉੱਤੇ, 6.5 ਦੇ ਲਗਭਗ ਬਣ ਗਿਆ। ਜਿਹੜੀ ਬਾਸਮਤੀ ਹੈ ਇਹ ਵੀ 69। 4000। ਅੱਛਾ, ਸੁਪਰ ਜਿਹਨੂੰ ਆਪਾਂ ਕਹਿੰਦੇ ਨੇ। ਹਾਂਜੀ ਹਾਂ। ਅੱਛਾ ਨਹੀਂ, ਉਹ ਕਈ ਵਾਰੀ 55 ਹੋ ਵੀ ਵਿਕ ਜਾਂਦੀ ਹੈ। ਅੱਛਾ ਅੱਛਾ 6000 ਤੱਕ ਵੀ ਜਾਂਦੀ ਹੈ। ਵਪਾਰੀ ਬਾਹਰ ਲੈ ਜਾਂਦਾ। ਅੱਛਾ ਅੱਛਾ, ਇੱਥੇ ਤੁਸੀਂ ਅਜੇ ਬਾਹਰੋਂ ਖਰੀਦੋ ਫਰੋਖਤ ਨਹੀਂ ਕੀਤੀ ਹੋਣੀ, ਤੁਹਾਨੂੰ ਕੀ ਲੱਗਦਾ ਮਹਿੰਗਾਈ ਉਧਰ ਜ਼ਿਆਦਾ ਤੁਹਾਡੇ ਕਿ ਸਾਡੇ ਜ਼ਿਆਦਾ ਲੱਗੀ ਤੁਹਾਨੂੰ? ਨਹੀਂ, ਹਾਲੇ ਅਸੀਂ ਕੈਲਕੂਲੇਟ ਕੀਤਾ ਨਹੀਂ, ਕਿਉਂਕਿ ਹਾਲੇ ਤਾਂ ਕੁਝ ਖਰੀਦਿਆ ਨਹੀਂ। ਹਾਂਜੀ ਹਾਂਜੀ। ਅੱਛਾ, ਤੇ ਉਂਝ ਕੋ ਖਰੀਦਣਾ ਚਾਹੋ, ਕੱਪੜੇ, ਸੂਟ, ਜੁੱਤੀ, ਕੁਛ ਐਵੇਂ ਦੀ ਹੈ ਕਿ? ਬਿਲਕੁਲ ਜੀ, ਜੁੱਤੀ ਲੈ ਕੇ ਜਾਵਾਂਗੇ। ਜੁੱਤੀ ਉਹ ਤੁਹਾਡਾ ਜੁੱਤੀ ਕਸੂਰੀ ਪੈਰ ਨਾਲ ਪੂਰੀ ਹਾਇਰ ਸਾਨੂੰ ਕਰਨਾ ਪਿਆ, ਉਹ ਵੀ ਲੈ ਕੇ ਜਾਵਾਂਗੇ। ਸੋਰੀ ਜੁੱਤੀ ਵੀ ਲੈਣੀ ਹੈ? ਹਾਂ, ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਾਵਾਂਗੇ ਅਸੀਂ। ਹਾਂਜੀ, ਜਿਵੇਂ ਜਿਵੇਂ ਘਰ ਦੇ ਨਾਲ ਗੱਲ ਹੁੰਦੀ ਰਹੂਗੀ, ਸਾਨੂੰ ਥੋੜੀ ਜਿਹੀ ਨਾ ਹੋਈ ਮਾਂ ਤੇ ਨੈਟ ਦੀ ਪ੍ਰੋਬਲਮ ਹੈ ਥੋੜੀ ਜਿਹੀ, ਤੇ ਉਹ ਦੇਖ ਰਿਹਾ ਸੀ, ਇੰਤਜ਼ਾਮ ਕਰ ਰਹੇ ਆ। ਕੋਈ ਮੇਰੇ ਇੱਕ ਦੋਸਤ ਆ ਰਹੇ ਨੇ, ਕਸੂਰ ਤੋਂ ਆ ਰਹੇ ਨੇ। ਅੱਛਾ ਅੱਛਾ, ਮਿਲਣ ਵਾਸਤੇ ਆ ਰਹੇ ਨੇ? ਮਿਲਣ ਵਾਸਤੇ ਆ ਰਹੇ ਨੇ। ਉਹ ਸ਼ਾਇਦ ਮੱਸੇ ਮਿਲ ਕੇ ਆਊਗਾ। ਉਹਦੀ ਸ਼ਾਦੀ ਵੀ ਹੈ। ਮੈਂ ਉਹਦੀ ਸ਼ਾਦੀ ਵਾਸਤੇ ਵੀ ਕੁਝ ਸਮਾਨ ਲੈ ਕੇ ਆਇਆ ਇੰਡੀਆ ਤੋਂ। ਸਰਦਾਰ ਜੀ, ਆਖਰ ਤੇ ਤੁਸੀਂ ਕੋਈ ਚੜ੍ਹਦੇ ਪੰਜਾਬ ਦੀ ਨਵੀਂ ਜਨਰੇਸ਼ਨ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਸਾਡੇ ਚੈਨਲ ਥਰੂ? ਨਵੀਂ ਜਨਰੇਸ਼ਨ ਨੂੰ ਤਾਂ ਅਸੀਂ ਇਹ ਕਹਿੰਦੇ ਵੀ
ਵੀ ਪਿਆਰ ਔਰ ਮੁਹੱਬਤ ਤੋਂ ਵਧੀਆ ਕੋਈ ਗੱਲ ਨਹੀਂ। ਪਿਆਰ ਵੰਡੋ, ਮੁਹੱਬਤ ਵੰਡੋ, ਨਫ਼ਰਤ ਨੂੰ ਘਟਾਓ। ਨਫ਼ਰਤ ਖਤਮ ਹੋਣੀ ਚਾਹੀਦੀ। ਕਿਉਂਕਿ ਜ਼ਿੰਦਗੀ ਦੀ ਜਿਹੜੀ ਨਫ਼ਰਤ ਹੈ ਨਾ, ਇਹ ਸਭ ਤੋਂ ਵੱਡਾ ਰੋਗ ਹੈ। ਇਸ ਤੋਂ ਵੱਡਾ ਕੋਈ ਰੋਗ ਹੀ ਨਹੀਂ। ਤਾਂ ਸਰਦਾਰ ਜਦੋਂ ਤੁਸੀਂ ਆਣਾ ਸੀ, ਤੁਹਾਡੇ ਕੋਲ ਦਿਲ 'ਚ ਕੋਈ ਖੌਫ ਕਿ ਡੋਟ ਮੀਡੀਆ ਗੋਦੀ ਮੀਡੀਆ ਨੂੰ ਪਾਇਆ ਹੋਇਆ ਕੋਈ ਐਵੇਂ ਦਾ ਹੈ ਸੀ? ਨਹੀਂ, ਸਾਡੇ ਮਨ ਚ ਕਿਵੇਂ ਦਾ ਲੱਗਦਾ ਵੀ ਇੱਥੇ ਤੁਰਨਾ ਫਿਰਨਾ ਕੋਈ ਬਹੁਤ ਖੌਫ ਮਹਿਸੂਸ ਕਰ ਰਹੇ? ਸਾਨੂੰ ਕੋਈ ਡਾਊਟ ਨਹੀਂ ਹੈ। ਹਾਂ ਇੰਨੀ ਜੀ ਆਪਣੇ ਭੈਣ ਭਰਾ ਨੇ। ਨਹੀਂ ਕੋਈ ਗੱਲ ਨਹੀਂ। ਉਹ ਬੰਦੇ ਹੈ ਨਾ ਐਜ ਸਿੱਖ, ਇਹ ਐਜ ਸਿੱਖ ਦਾ ਮੈਸੇਜ ਕਰਨੀ। ਉਹ ਸਿੱਖ ਦੇ ਡਰ ਜੇ ਸਿੱਖ ਦੇ ਡਰ ਜੇ ਸਿੱਖ ਤੇ ਲਿਆ ਡਰ ਕੌਮ ਜਾਈ ਨਹੀਂ ਸਰਦਾਰ। ਅਸੀਂ ਦਕਾਰਾਂਗੇ ਸਾਡੇ ਮਨ ਚ ਗੋਹ ਵੀ ਹੈ ਹੀ ਨਹੀਂ ਬਿਲਕੁਲ। ਕੌਮ ਦੇ ਮਜੇ ਡਰ ਹੈ ਹੀ ਨਹੀਂ। ਦੇਖੋ ਸਾਡਾ ਇਤਿਹਾਸ ਹੀ ਹੋਇਆ। ਸਾਡੇ ਦਾ ਸਾਰਾ ਇਤਿਹਾਸ ਤਾਂ ਲਾਹੌਰ ਤੋਂ ਪਿਆ ਸਾਡਾ। ਬਿਲਕੁਲ ਪੂਰੇ ਪਾਕਿਸਤਾਨ 'ਚ ਹੀ ਹੈ। ਪੂਰੇ ਪਾਕਿਸਤਾਨ 'ਚ ਹੀ ਵੈਸਾ ਪੂਰਾ ਹਾਨੀ ਨਹੀਂ, ਲਾਹੌਰ ਤੋਂ ਬਹੁਤ ਜ਼ਿਆਦਾ ਬਹੁਤ ਪਿਆ। ਜ਼ਿਆਦਾ ਹਾਂਜੀ ਸਾਡੀ ਰਾਤ ਰਹੀ ਹੈ ਲਾਹੌਰ ਮਹਾਰਾਜ ਜਿਸ ਹਾਂਜੀ। ਤਾਂ ਸਰਦਾਰ ਜੀ ਫਿਰ ਹੁਣ ਆਇੰਦਾ ਵੀ ਆਉਂਦੇ ਰਹੋਗੇ? ਬਾਰ-ਬਾਰ ਆਓਗੇ? ਮੈਂ ਅਗਲੇ ਗੁਰਪੁਰਬ ਤੇ ਵਿਸਾਖੀ ਤੇ ਆਣਾ ਲੱਗਾ ਰਹੇਗਾ? ਹਾਂ ਜੀ, ਅੱਲਾ ਨੇ ਜਾਇਜ਼ ਜ਼ਰੂਰ ਆਵਾਂਗੇ। ਅੱਲਾ ਜੀ ਜੋ ਸਰਦਾਰ ਜੀ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ, ਤੁਸੀਂ ਸਾਡੇ ਮਹਿਮਾਨ ਹੋ ਤੇ ਜੀ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਕਰ ਦਿਓ ਜੀ, ਵਾਹਿਗੁਰੂ ਐਂਡ ਕਰ ਦਿਓ। ਤੇ ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਜਿਹੜਾ ਇਹਨਾਂ ਟਾਈਮ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੋ ਨਾਜ਼ਰੀਨ ਅਗਲੀ ਵੀਡੀਓ 'ਚ ਮਿਲਦੇ ਹਾਂ।